2.5 کلومیٹر آگے نا جی، تو جو ہے نشہرہ 65 میٹر ہے یہاں سے، تو وہ سامنے ان کا گاؤں نشہرہ، ہاں جی وہ سامنے نشہرہ گاؤں ہے، تو ادھر ہماری جو ہے نا وہ باؤنڈری لائن، اس کے ساتھ ہی وہ فینسنگ لائن بنی ہوئی ہے انڈیا اور پاکستان کی، وہ فینسنگ جو ہے وہ انڈیا کی طرف ہے۔ اب ہم دکھا رہے ہیں یہ بارڈر کا سارا ایریا جو ہے نا، یہ ایک ایسی ویڈیو ہے جو اس سے پہلے آپ نے کبھی نہیں دیکھی انشاءاللہ۔ یہ دیکھیں، یہ بالکل بارڈر باؤنڈری لائن کے ساتھ ساتھ جا رہے ہیں۔ بھائی آگے کہڑا پنڈ ہے تیرے؟ اچھا، تو یہ آگے ہے دیوسانی بالکل باؤنڈری لائن پہ ہے، اور یہ بڑھانا بھی باؤنڈری لائن پہ ہے۔ یہاں سے آپ کو دکھایا نا کہ تقریباً 1/2 کلومیٹر کے فاصلے پہ انڈیا، اور سامنے نشہرہ کے جو ہے نا وہ گردوارہ بھی آپ کو دکھایا ہے، اور یہ نشہرہ بھی تاریخی گاؤں ہے، بڑھانا بھی تاریخی گاؤں ہے۔ یہ سارا باؤنڈری لائن ہے، یہ درخت لگے ہوئے ہیں روڈ کے اوپر ہے، لیکن یہ بالکل باؤنڈری پہ ہے۔ ਪੁੱਤਰ ਹਟਾਂਤੇ ਨਹੀਂ ਵਿਕਦੇ, ਤੂੰ ਲੱਭਦੀ ਫੇਰੇ ਵਿੱਚ ਬਾਜ਼ਾਰ ਕੁੜੇ। یہ دن ہے میرے اللہ دی ایویں نہ ٹکراں مار کڑے۔ تو جناب آج ہم بارش کے سخت موسم میں آپ کو لے کے جا رہے ہیں ایک ایسے مقام پر جسے زیرو لائن کہتے ہیں، ایک طرف پاکستانی فوج اور دوسری طرف انڈین فوج، درمیانے میں لکیر، لیکن دونوں ملکوں کے لوگ اپنے دوستوں کو، عزیزوں کو، رشتہ داروں کو اور ان سے ملنا چاہتے ہیں اور ان مقامات کو دیکھنا چاہتے ہیں جنہیں وہ بچپن میں چھوڑ کے آئے تھے۔ یہ ہے بڑھانا پنڈ۔ اب ہم بڑھانے پنڈ جو ہے نا وہ ہم دکھا رہے ہیں آپ کو بڑھانے پنڈ کا ویو۔ تو ہمارے بائکر ساتھی آگے چل گئے ہیں جی۔ کبھی
اور پھر آگے ترن تارن یہاں سے جو ہے نا وہ ہے 28 کلومیٹر آگے نا جی، تو جو ہے نشہرہ 65 میٹر ہے یہاں سے، تو وہ سامنے ان کا گاؤں نشہرہ، ہاں جی وہ سامنے نشہرہ گاؤں ہے، تو ادھر ہماری جو ہے نا وہ آ جاتی وہ سفید وہ باؤنڈری لائن، اس کے ساتھ ہی وہ فینسنگ لائن بنی ہوئی ہے انڈیا اور پاکستان کی، وہ فینسنگ جو ہے وہ انڈیا کی طرف ہے۔ ਲਓ ਜੀ ਲਹਿੰਦੇ ਤੇ ਚੜ੍ਹਦੇ ਵੀਰੋ, ਅੱਜ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਪਾਕਿਸਤਾਨ ਦੀ ਤਰਫੋਂ ਬਾਉਂਡਰੀ ਲਾਈਨ ਤੇ ਦੂਸਰੇ ਤਰਫੋਂ ਤੁਹਾਨੂੰ ਦਿਖਾ ਦਿੰਦੇ ਹਾਂ ਇੰਡੀਆ ਦੇ ਗੁਰਦੁਆਰੇ ਤੇ ਘਰ, ਹਵੇਲੀਆਂ, ਮੱਝਾਂ, ਗਾਵਾਂ ਤੇ ਉਹ ਲਾਈਨ ਜਿਹਨੇ ਦੋਵਾਂ ਮੁਲਕਾਂ ਨੂੰ ਆਪਸ 'ਚ ਵੰਡਿਆ ਹੈ। ਤੇ ਜਿਹੜੇ ਲੋਕ ਨੇ ਇੱਥੋਂ ਦੇ ਰਹਿਣ ਵਾਲੇ ਪਾਕਿਸਤਾਨ ਦੇ ਜਾਂ ਇੰਡੀਆ ਦੇ, ਉਹ ਅੱਜ ਵੀ ਚਾਹੁੰਦੇ ਨੇ ਕਿ ਅਸੀਂ ਜਿਹੜਾ ਆਪਣੇ ਉਹ ਘਰ ਦੇਖੀਏ, ਆਪਣੇ ਬੂਹੇ ਦੇਖੀਏ, ਆਪਣੇ ਮਾਂ-ਬਾਪ ਤੇ ਦੋਸਤਾਂ ਨੂੰ ਦੇਖੀਏ, ਆਪਣੇ ਬਜ਼ੁਰਗਾਂ ਨੂੰ ਮਿਲੀਏ ਤੇ ਆਪਣੇ ਘਰਾਂ ਨੂੰ ਦੇਖੀਏ ਜਿੱਥੇ ਉਹਨਾਂ ਦੇ ਬਜ਼ੁਰਗਾਂ ਨੇ ਜ਼ਿੰਦਗੀਆਂ ਗੁਜ਼ਾਰੀਆਂ ਨੇ। ਲੇਕਿਨ ਇਸ ਲਕੀਰ ਨੇ ਬੜੀਆਂ ਪਾਬੰਦੀਆਂ ਲਗਾਈਆਂ ਹੋਈਆਂ ਨੇ। ਖੈਰ ਮਜਬੂਰੀ ਹੈ ਹਕੂਮਤਾਂ ਦੀ, ਪਾਕਿਸਤਾਨ ਦੀ ਵੀ ਤੇ ਇੰਡੀਆ ਦੀ ਵੀ, ਤੇ ਸਾਡਾ ਤਾਂ ਕੰਮ ਹੈ ਜੀ ਇਹੋ ਜਿਹੀਆਂ ਜਗ੍ਹਾ ਤੁਹਾਨੂੰ ਦਿਖਾ ਦਈਏ ਤਾਂ ਕਿ ਤੁਹਾਡੇ ਜਿਹੜੇ ਨੇ ਉਹ ਮਨ ਨੂੰ ਸ਼ਾਂਤੀ ਮਿਲੇ। ਤੇ ਲੋ ਜੀ ਇਹ ਜਿਹੜੀ ਵੀਡੀਓ ਹੈ ਨਾ, ਮੈਨੂੰ ਉਮੀਦ ਹੈ ਸਰਦਾਰ ਵੀਰੋ ਤੁਹਾਨੂੰ ਜਿਹੜਾ ਨਾ ਪਾਕਿਸਤਾਨ ਦੀ ਜੂ ਵੇਖ ਕੇ, ਪਾਕਿਸਤਾਨ ਦਾ ਇਲਾਕਾ ਵੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਏਗਾ। ਤੇ ਜੁੜੇ ਰਿਹਾ ਜੇ ਇਸ ਵੀਡੀਓ ਦੇ ਨਾਲ। ਪੂਰੀ ਵੀਡੀਓ ਦੇਖਣ ਦੇ ਵਾਸਤੇ ਨਾ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਕਮੈਂਟ ਵੀ ਦੇ ਦਿਓ, ਤੇ ਤਾਂ ਕਿ ਆਉਣ ਵਾਲੀਆਂ ਸਾਡੀਆਂ ਵੀਡੀਓ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੀ ਇਸ ਮੌਕੇ 'ਤੇ ਮੈਨੂੰ ਇੱਕ ਵਾਕਿਆ ਸੁਲਤਾਨ ਸਲਾਹੁਦੀਨ ਅਯੂਬੀ ਰਹਿਮਤੁல்லாਹ ਅਲੈਹ ਦਾ ਯਾਦ ਆ ਗਿਆ। ਬਹੁਤ ਹੀ ਉਮਦਾ ਇਸ ਮੌਕੇ 'ਤੇ ਇਹ ਮਿਸਾਲ ਫਿੱਟ ਹੁੰਦੀ ਹੈ ਕਿ 1183 ਦੇ ਵਿੱਚ ਜਦੋਂ ਸੁਲਤਾਨ ਸਲਾਹੁਦੀਨ ਅਯੂਬੀ ਦੀਆਂ ਫੌਜਾਂ ਨੇ ਕੈਰਕ ਕਿਲੇ ਦਾ ਮੁਹਾਸਰਾ ਕੀਤਾ, ਤੇ ਇਸ ਦੌਰਾਨ ਕਿਲੇ ਦੇ ਅੰਦਰ ਬਾਦਸ਼ਾਹ ਬਲਡੂਨ ਚਹਾਰਨ ਦੀ ਜਿਹੜੀ ਸੌਤੇਲੀ ਭੈਣ ਸ਼ਹਿਜ਼ਾਦੀ ਅਜ਼ਾਬਿਲਾ ਤੇ ਹਮਫਰੀ ਦੀ ਸ਼ਾਦੀ ਹੋ ਰਹੀ ਸੀ, ਜਿਹੜੀ ਕਿ ਕੈਰਕ ਕਿਲੇ ਦੀ ਮਲਕਾ ਸਟੈਫਨੀ ਦੀ ਮਿਲੀ ਦੀ ਬੇਟੀਆਂ ਸਨ। ਜਦੋਂ ਸੁਲਤਾਨ ਸਲਾਹੁਦੀਨ ਅਯੂਬੀ ਨੂੰ ਇਹ ਪਤਾ ਚੱਲਿਆ ਕਿ ਕਿਲੇ ਦੇ ਅੰਦਰ ਸ਼ਾਦੀ ਹੋ ਰਹੀ ਹੈ, ਉਹਨਾਂ ਨੇ ਫੌਰਨ ਹੁਕਮ ਦਿੱਤਾ ਕਿਲੇ ਦੇ ਉਸ ਟਾਵਰ ਦੇ ਉੱਤੇ ਹਮਲੇ ਕਰਨੇ ਬੰਦ ਕਰ ਦਿਓ ਜਿਸ ਹਿੱਸੇ ਦੇ ਵਿੱਚ ਸ਼ਾਦੀ ਦੀ ਤਕਰੀਬ ਜਾਰੀ ਹੈ, ਤੇ ਫਿਰ ਉਹ ਹਮਲੇ ਰੋਕ ਦਿੱਤੇ ਗਏ। ਸੁਲਤਾਨ ਸਲਾਹੁਦੀਨ ਅਯੂਬੀ ਦੇ ਇਸ ਰਵੱਈਏ ਤੋਂ ਮੁਤਾਸਰ ਹੋ ਕੇ ਕੈਰਕ ਕਿਲੇ ਦੀ ਮਲਕਾ ਸਟੈਫਨੀ ਦੀ ਮਿਲੀ ਯਾਨੀ ਕੋਂਤਸ ਮਹਿਲਾ ਨੇ ਇਹਤਰਾਮ ਦੇ ਤੌਰ 'ਤੇ ਸੁਲਤਾਨ ਦੇ ਕੈਂਪ ਦੇ ਵਿੱਚ ਖਾਣਾ ਭਜਵਾਇਆ। ਇਸ ਤਰ੍ਹਾਂ ਜੰਗ ਦੇ ਦੌਰਾਨ ਇਹ ਇੱਜ਼ਤ ਤੇ ਸ਼ਰਾਫਤ ਦੀ ਇੱਕ ਮੁਨਫਰਦ ਮਿਸਾਲ ਕਾਇਮ ਹੋਈ, ਜਿਹੜੀ ਈਸਾਈ ਮੁਸਲਮ ਤਾਰੀਖਾਂ ਦੇ ਵਿੱਚ ਬੜੇ ਇਹਤਰਾਮ ਦੇ ਨਾਲ ਲਿਖੀ ਗਈ। ਸੁਲਤਾਨ ਸਲਾਹੁਦੀਨ ਅਯੂਬੀ ਨੇ ਇਹ ਸਾਬਤ ਕੀਤਾ ਕਿ ਬਹਾਦਰੀ ਸਿਰਫ ਤਲਵਾਰ ਦੇ ਨਾਲ ਹੀ ਨਹੀਂ ਬਲਕਿ ਕਿਰਦਾਰ ਦੇ ਨਾਲ ਵੀ ਪਹਿਚਾਨੀ ਜਾਂਦੀ ਹੈ। ਉਹਨਾਂ ਨੇ ਦੁਸ਼ਮਣਾਂ 'ਤੇ ਰਹਿਮ ਕੀਤਾ ਤੇ ਦੁਨੀਆ ਨੂੰ ਦਿਖਾਇਆ ਕਿ ਇਸਲਾਮ ਅਦਲ, ਰਹਿਮ ਤੇ ਵਕਾਰ ਦਾ ਦੀਨ ਹੈ, ਜ਼ੁਲਮ ਜ਼ਿਆਦਤੀ ਦਾ ਦੀਨ ਨਹੀਂ ਹੈ, ਜਿਸ ਦੀ ਵਜ੍ਹਾ ਤੋਂ ਉਹਨਾਂ ਦੇ ਮਾਮਲਾ ਦੇਖ ਕੇ ਲੋਕ ਇਸਲਾਮ ਦੇ ਦਾਇਰੇ ਦੇ ਵਿੱਚ ਆਏ।